ਅਗਲੀ ਖਬਰ ਦੇ ਵੱਲ ਵਧੀਏ ਸ਼ਰਮਾ ਜੀ ਤੇ ਆਪਾਂ ਗੱਲ ਕਰੀਏ ਮੁਆਵਜ਼ਿਆਂ ਦੀ। ਪਟਵਾਰੀਆਂ, ਮੁਲਾਜ਼ਮਾਂ ਤੇ ਕਿਸਾਨਾਂ ਦੇ ਰੌਲੇ ਰੱਪੇ ਦੇ ਵਿੱਚ ਸਰਕਾਰ ਨੇ ਮੁਆਵਜ਼ੇ ਕਿੱਥੇ ਗਵਾਤੇ ਜੀ? ਬਿਲਕੁਲ ਪ੍ਰਵੀਨ ਜੀ। ਹੂੰ। ਇੱਕ ਪਾਸੇ ਮਾਸਟਰ ਕੁਝ ਬੈਂਸ ਦੇ ਘਰ ਕੰਨੀ ਨੂੰ ਵਧੇ ਨੇ, ਕੁਝ ਭਗਵੰਤ ਮਾਨ ਦੀ ਕੋਠੀ ਕੰਨੀ ਨੂੰ ਜਾਂਦੇ ਨੇ, ਡਾਂਗ ਡੂੰਗ ਫਿਰਦੀ ਆ, ਰੌਲਾ ਪੈਂਦਾ ਹਾਂਜੀ, ਹਾਂਜੀ। ਹੈ ਨਾ। ਹੂੰ। ਤੇ ਇਹ ਸਭ ਦੇ ਦੁਆਲੇ ਡੀਸੀ ਦਫ਼ਤਰ ਦੇ ਮੁਲਾਜ਼ਮਾਂ ਵੱਲੋਂ ਜਿਵੇਂ ਹੜਤਾਲ ਦਾ ਐਲਾਨ ਹੈ ਕਿ 10 ਤਰੀਕ ਤੱਕ 11 ਤਰੀਕ ਤੱਕ ਸਾਡੇ ਜੇ ਮਸਲੇ ਹੱਲ ਨਾ ਹੋਏ ਜੀ। ਫਿਰ ਅਸੀਂ ਹੜਤਾਲ ਤੇ ਚਲੇ ਜਾਣਾ ਪੱਕੇ। ਉਧਰ ਪਟਵਾਰੀਆਂ ਨਾਲ ਤਾਂ ਪੇਚ ਫਸੇ ਹੀ ਹੈ ਜੀ। ਕਹਿੰਦੇ ਜੀ ਹੂੰ। ਹੁਣ ਨਵੇਂ ਟ੍ਰੇਨੀ ਪਟਵਾਰੀ ਅਸੀਂ ਤਾਰਨ ਲੱਗੇ ਹਾਂ ਮੈਦਾਨ 'ਚ, ਆਜੋ ਜਿਹਨੇ ਹੁਣ 741 ਟ੍ਰੇਨੀ ਪਟਵਾਰੀ ਨੇ ਜੀ। ਇਹੀ ਤਾਰ ਦੇਣੇ ਆ ਮੈਦਾਨ 'ਚ। ਤੇ ਭਗਵੰਤ ਮਾਨ ਤਾਂ ਬਾਹਰਲੇ ਸੂਬਿਆਂ 'ਚ ਜਾ ਕੇ ਵੀ ਪੰਜਾਬ ਦੇ ਵਰਕਰਾਂ ਨੂੰ, ਮੁਲਾਜ਼ਮਾਂ ਨੂੰ ਭੰਡੀ ਜਾਂਦੇ ਆ ਹੁਣ ਦੱਬ ਕੇ, ਹੈ ਨਾ। ਹੂੰ। ਉਧਰ ਨੂੰ ਸ਼ੁਰੂ ਹੋ ਗਏ ਕਿ ਪਟਵਾਰੀ ਮੈਂ ਸਿੱਧੇ ਕਰਤੇ, ਧਮਕੀ ਦਿੰਦੇ ਸੀ ਮੈਨੂੰ ਕਲਮ ਛੱਡਣ ਦੀ, ਐ ਕਰਦੇ ਬਿਲਕੁਲ। ਔਰ ਦੂਸਰੇ ਪਾਸੇ ਸਰਕਾਰ ਨੇ ਬਕਾਇਦਾ ਤੌਰ ਤੇ ਜਿਹੜੇ ਪਟਵਾਰੀ ਪੱਕੇ ਹੀ ਕਬਜ਼ੇ ਕਰੀ ਬੈਠੇ ਸੀ ਕੁਝ ਹਲਕਿਆਂ 'ਚ, ਕੁਝ ਸੀਟਾਂ ਤੇ, ਕੁਝ ਪਟਵਾਰਖਾਨਿਆਂ 'ਚ, ਉਹਨਾਂ ਦੀ ਲਿਸਟ ਤਿਆਰ ਕਰ ਲਈ ਕਿ ਇਹਨਾਂ ਦੀਆਂ ਬਦਲੀਆਂ ਕਰੋ। ਠੀਕ ਹੈ। ਇਹ ਪੱਕੇ ਮਹੀਨਾ ਬੱਧੀ ਲੱਗੇ ਨੇ। ਹੂੰ। ਔਰ ਇੱਧਰ ਇਹ ਸਭ ਦੇ ਦਰਮਿਆਨ ਕਿਸਾਨਾਂ ਨਾਲ ਬੈਠਕ ਚੱਲਦੀ ਹੈ, ਖਾਸ ਕਰ 16 ਜਥੇਬੰਦੀਆਂ ਦੇ ਹਵਾਲੇ ਨਾਲ ਲਗਾਤਾਰ। ਕੱਲ ਵੀ ਬੈਠਕ ਸੀ ਪੰਜਾਬ ਨਾਲ, ਤੇ ਉਹ ਕਹਿੰਦੇ ਜੀ ਹੁਣ ਅਸੀਂ 28, 29, 30 ਨੂੰ ਸਤੰਬਰ ਨੂੰ ਅਸੀਂ ਘਰੇ ਨਾ ਰੋਕਾਂਗੇ, ਤੁਸੀਂ ਸਾਡੀ ਗੱਲ ਨਹੀਂ ਸੁਣਦੇ। ਇੱਧਰ ਅੱਜ ਡੀਸੀ ਦਫ਼ਤਰਾਂ ਦੇ ਉੱਤੇ ਆਪਣਾ ਰਾਜੇਵਾਲ ਦੇ ਨਾਲ ਜਿਹੜੀਆਂ 5 ਜਥੇਬੰਦੀਆਂ ਉਹਨਾਂ ਨੇ ਧਰਨੇ ਲਾਉਣੇ ਆ ਜੀ। ਠੀਕ ਹੈ। ਹੈ ਫਿਰ 9 ਤਰੀਕ ਨੂੰ ਸਰਬ ਪਾਰਟੀ ਬੈਠਕ ਸੱਦੀ ਹੈ ਜੀ ਉਹਨਾਂ ਨੇ ਸਾਰੀਆਂ ਦਲਾਂ ਨੂੰ, ਜੀ ਆਜੋ ਜੀ ਪੰਜਾਬ ਦੇ ਪਾਣੀਆਂ ਦੇ ਮਸਲਿਆਂ ਤੇ। ਸੋ ਇੱਧਰ ਕਿਸਾਨ, ਦੂਏ ਪਾਸੇ ਪਟਵਾਰੀ, ਤੀਏ ਪਾਸੇ ਕਾਨੂੰਗੋ, ਇੱਧਰ ਡੀਸੀ ਦਫ਼ਤਰਾਂ ਦੇ ਮੁਲਾਜ਼ਮ, ਮਾਸਟਰ ਤੇ ਹੋਰ ਕੁਝ ਵਿੰਗ, ਕੱਚੇ ਪੱਕੇ ਸਾਰੇ ਧਰਨੇ ਚੱਲੀ ਜਾਂਦੇ ਨੇ। ਸਰਕਾਰ ਡਾਂਗੋ ਡਾਂਗੀ ਹੋਈ ਜਾਂਦੀ ਆ, ਟਵੀਟੋ ਟਵੀਟ ਹੋਈ ਜਾਂਦੀ ਆ। ਇਹ ਸਭ ਦੇ ਦਰਮਿਆਨ ਪੰਜਾਬ ਦੇ ਸਰਹੱਦੀ ਖੇਤਰ ਦੇ ਵਿੱਚ ਦਰਿਆ ਦੀ ਮਾਰ ਘਟਣ ਤੋਂ ਬਾਅਦ ਲੋਕ ਆਪਣੇ ਘਰਾਂ ਨੂੰ ਪਰਤਣੇ ਸ਼ੁਰੂ ਹੋਏ ਆ ਪ੍ਰਵੀਨ ਜੀ। ਜੀ ਜੀ। ਤੇ ਜਦੋਂ ਘਰਾਂ ਨੂੰ ਪਰਤੇ ਆ ਤੇ ਘਰਾਂ ਦੇ ਵਿੱਚ ਜਿਹੋ ਜਿਹਾ ਬਰਸਾਤੀ ਪਾਣੀ ਵੜ ਕੇ ਗਿਆ, ਹਾਂਜੀ, ਜਿਹੋ ਜਿਹਾ ਮਤਲਬ ਦਰਿਆਈ ਪਾਣੀ ਵੜ ਕੇ ਗਿਆ, ਉਸ ਤੋਂ ਬਾਅਦ ਉੱਥੇ ਕਿਤੇ ਕੱਛੂ ਫਿਰਦਾ ਹੈ, ਕਿਤੇ ਸੱਪ ਮਰਿਆ ਪਿਆ, ਕਿਤੇ ਜੂੰਦਾ ਹੈ, ਕਿਤੇ ਬਿੱਛੂ ਨੇ, ਕਿਤੇ ਪਾਣੀ ਦੀ ਮੁਸਕ ਮਾਰਦੇ, ਕਿਤੇ ਮੱਛਰ ਨੇ। ਉਹਦੇ ਨਾਲ ਤਾਂ 2-4 ਹੋਣਾ। ਤੇ ਟੱਬਰ ਨੂੰ ਘਰਾਂ ਮੂਰੇ ਛੱਡ ਕੇ ਜਦੋਂ ਉਹ ਲੋਕ ਖੇਤਾਂ ਕੰਨੀ ਨੂੰ ਮੁੜੇ ਤਾਂ ਖੇਤ ਨਹੀਂ ਲੱਭੇ ਜੀ, ਉੱਥੇ ਰੇਤ ਦੇ ਟਿੱਬੇ ਮਿਲੇ। 10 ਤੋਂ ਲੈ ਕੇ 12-12 ਫੁੱਟ, 6-6 ਫੁੱਟ ਤਾਂ ਆਮ ਹੈ। 10 ਤੋਂ 12-12 ਫੁੱਟ ਖੇਤਾਂ 'ਚ ਰੇਤ ਚੜਿਆ ਤੇ ਖੇਤ ਦੀ ਕੋਈ ਹੱਦ ਬੰਨਾ ਨਹੀਂ ਹੈ ਜੀ। ਤੇ ਉਹ ਮੁੜ ਕੇ ਖੇਤ ਬਣਾਉਣ ਲਈ ਪਟਵਾਰੀ ਲੱਭਦੇ ਆ। ਪਟਵਾਰੀ ਕਹਿੰਦੇ ਕਲਮ ਫੜੀ ਆ, ਫੀਤਾ ਨਹੀਂ ਫੜਦੇ ਅਸੀਂ ਹੁਣ। ਉਹ ਅੱਛਾ। ਸਾਡੇ ਕੋਲ ਤਾਂ ਕਲਮ ਹੈ, ਅਸੀਂ ਤਾਂ ਕਲਮ ਹੀ ਚਲਾਵਾਂਗੇ। ਮੁੱਖ ਮੰਤਰੀ ਸਾਹਿਬ ਨੇ ਕਿਹਾ ਕਿ ਕਲਮ ਨਹੀਂ ਛੱਡਣੀ, ਅਸੀਂ ਫੀਤਾ ਨਹੀਂ ਫੜ ਸਕਦੇ, ਅਸੀਂ ਛੱਡ ਨਹੀਂ ਸਕਦੇ, ਤਾਂ ਅੰਗੂਠੇ ਲਾਉਣੇ ਆ, ਸਾਡੀ ਤਾਂ ਹਾਜ਼ਰੀ ਲੱਗਣੀ ਚਾਹੀਦੀ ਹੈ, ਕੰਮ ਚਾਹੇ ਨਾ ਹੋਵੇ। ਅੱਛਾ। ਸੋ ਇਸ ਲਈ ਹੁਣ ਉਹਨਾਂ ਪਰਿਵਾਰਾਂ ਦਾ ਦੱਸੋ ਜੀ ਕੀ ਕਰੀਏ, ਜਿਹੜੇ ਪਰਿਵਾਰਾਂ ਦੇ ਖੇਤ ਰੇਗਿਸਤਾਨ 'ਚ ਬਦਲ ਗਏ ਤੇ ਜੇ ਉਹ ਰੇਤਾ ਚੱਕ ਕੇ ਵੇਚਦੇ ਆ, ਸਰਕਾਰ ਪਰਚੇ ਕਰੂਗੀ ਤੁਸੀਂ ਮਾਈਨਿੰਗ ਕਰਦੇ ਹੋ। ਤੇ ਚੱਕਣ ਦਾ ਖਰਚਾ ਕਿੱਥੋਂ ਕੱਢਣ? ਜਾਂਦਾ ਸਰਕਾਰ ਕਰੇ ਨਾ ਹੁਣ ਕਿ ਆਓ ਭਾਈ ਰੇਤ ਚਕਾਓ ਤੇ ਸਾਨੂੰ ਵੇਚੋ, ਅਸੀਂ ਗਾਂ ਵੇਚ ਲਾਂਗੇ, ਖਜ਼ਾਨਾ ਵੀ ਭਰੂਗਾ ਤੇ ਤੁਹਾਨੂੰ ਵੀ ਰੇਤ ਚਕਾਈ ਦਾ ਪੈਸਾ ਮਿਲ ਜੂਗਾ। ਤੇ ਉਹ ਮਾਨਸੇ ਤਾਂ ਪਹੁੰਚ ਗਏ ਸੀ ਲੋਕ। ਹੁਣ ਇੰਨੇ ਕਿਹਦੇ ਲਈ ਕੌਣ ਕਰੂਗਾ ਜੀ? ਬਾਰਡਰ ਦੇ ਪਿੰਡ ਨੇ ਇੰਨੇ ਤਾਂ ਉਹ ਵੀ ਵਿਚਾਰੇ ਸਾਧਨ ਸੰਪੰਨੀ ਬਾਰਡਰ ਵਾਲੇ ਕਿਸਾਨ ਵੀ। ਸੋ ਉਹ ਹੁਣ ਆਪਣੇ ਜਿਹੜੇ ਰਾਹਤ ਕੈਂਪ ਨੇ ਜਾਂ ਰਿਸ਼ਤੇਦਾਰਾਂ ਦੇ ਘਰਾਂ 'ਚ ਟਿਕਾਣੇ ਸੀ, ਉੱਥੋਂ ਹੁਣ ਸੰਦ ਸਮਾਨ ਲੈ ਕੇ ਵਾਪਸ ਜਦੋਂ ਪਰਤੇ ਨੇ, ਦਰਿਆ ਦੀ ਮਾਰ ਘਟੀਆ ਤਾਂ ਰੇਗਿਸਤਾਨ 'ਚ ਬਦਲੇ ਖੇਤਾਂ ਨੂੰ ਦੇਖ ਕੇ ਆਪਣੇ ਉਹ ਤਾਂ 2-4 ਹੋ ਰਹੇ ਨੇ ਜੀ। ਉਹ ਤਾਂ ਜੱਦੋ ਜਹਿਦ ਇੱਕ ਨਵੀਂ ਕੀ ਹੁਣ ਮੂੰਗਫਲੀ ਉਹ ਬੀਜ ਲਈ, ਕਹਿੰਦੇ ਜੇ ਹੋਰ ਨਹੀਂ ਕੁਝ, ਫਿਰ ਜੇ ਨਹੀਂ ਚੁਕਾਇਆ ਜਾਂਦਾ ਰੇਤ। ਸੋ ਇਹ ਸਾਰੀ ਸਥਿਤੀ ਦੇ ਵਿੱਚ ਸਵਾਲ ਇਹ ਖੜਾ ਪ੍ਰਵੀਨ ਜੀ ਕਿ ਤੁਸੀਂ ਡਾਂਗ ਵਾਲਾ ਮੁੱਦਾ ਬਣਾ ਲਿਆ, ਪਟਵਾਰੀ ਵਾਲਾ ਮੁੱਦਾ ਬਣਾ ਲਿਆ, ਡੀਸੀ ਦਫ਼ਤਰ ਦੇ ਮੁਲਾਜ਼ਮਾਂ ਵਾਲਾ, ਕਾਨੂੰਗੋ ਵਾਲਾ, ਕਿਸਾਨਾਂ ਦੇ ਧਰਨੇ ਵਾਲਾ, ਉਹਨਾਂ 2-4 ਤੁਸੀਂ ਰੈਲੀਆਂ ਤੇ ਹੋ। ਪੰਜਾਬ 'ਚ ਰੋਸ ਮੁਜ਼ਾਹਰੇ, ਰੋਸ ਪ੍ਰਦਰਸ਼ਨ, ਪੰਜਾਬ 'ਚ ਮੁਜ਼ਾਹਰੇ ਤੇ ਸਰਕਾਰ ਦੇ ਨਜ਼ਾਰੇ। ਸਰਕਾਰ ਹੈਲੀਕਾਪਟਰ ਲੈ ਕੇ ਉਡੀ ਫਿਰਦੀ ਆ, ਪ੍ਰਚਾਰ ਕਰਦੀ ਫਿਰਦੀ ਆ। ਤੇ ਕਿਸਾਨਾਂ ਦੇ ਮੁਆਵਜ਼ੇ ਕਿੱਥੇ ਗਏ ਜਨਾਬ, ਜਿਹੜੇ ਹੜ੍ਹਾਂ ਨਾਲ ਆਏ ਸੀ ਜੀ? ਉਹਨਾਂ ਦੀ ਗੱਲੇ ਭੁੱਲ ਗਈ। ਸਹੀ ਗੱਲ। ਬੜੀ ਗਿਰਦਾਵਰੀ ਕੌਣ ਕਰੂਗਾ, ਕਿਵੇਂ ਹੋਊਗੀ? ਪਹਿਲੀ ਵਾਰ ਦੀ ਹੋਈ ਸੀ ਜਾਂ ਨਹੀਂ ਸੀ, ਦੂਜੀ ਵਾਰ ਦੀ ਵੀ ਨਹੀਂ ਹੋਈ। ਬਿਨਾਂ ਗਿਰਦਾਵਰੀ ਤੋਂ ਹੀ ਪਹਿਲਾਂ ਐਲਾਨ ਤੇ ਅਸੀਂ ਦੇ ਦਾਂਗੇ। ਉਧਰ ਕਹਿੰਦੇ ਜੀ ਕਿਸੇ ਨੂੰ ਮਿਲੇ ਨਹੀਂ ਰਿਹਾ ਮੁਆਵਜ਼ਾ ਪੂਰਾ। ਜਿਹੜੇ ਕਹਿੰਦੇ ਸੀ 20,000 ਪ੍ਰਤੀ ਏਕੜ ਦੇਵਾਂਗੇ, ਉਹ ਕਹਿੰਦੇ ਜੀ 3,000 2,000 ਤੋਂ ਟੱਪਦੇ। ਸੋ ਇਸ ਲਈ ਸਾਰੇ ਵਰਤਾਰੇ ਦੇ ਵਿੱਚ ਪੰਜਾਬ ਦੀ ਜਨਤਾ ਇਹੀ ਪੁੱਛਣਾ ਚਾਹੁੰਦੀ ਆ, ਕਿਸਾਨ ਇਹੀ ਪੁੱਛਣਾ ਚਾਹੁੰਦੇ ਨੇ ਕਿ ਭਾਈ ਤੁਹਾਡੇ ਆ ਰੋਲੇ ਰੱਪੇ 'ਚ ਸੋਸ਼ਲ ਮੀਡੀਆ ਔਰ ਟੈਲੀਵਿਜ਼ਨ ਵਾਲੇ ਜਾਂ ਧਰਾਤਲ ਤੇ ਡਾਂਗੋ ਡਾਂਗੀ ਵਾਲਿਆਂ ਦੇ ਵਿੱਚ ਸਾਡੇ ਮੁਆਵਜ਼ੇ ਕਿੱਥੇ ਗਏ ਜਨਾਬ? ਤੇ ਜਨਾਬ ਕੋਲ ਟਾਈਮ ਹੀ ਨਹੀਂ ਜਵਾਬ ਦੇਣ ਦਾ। ਜੀ ਜੀ।